ਕਿ ਆਪਾਂ ਰਾਹੁਲ ਗਾਂਧੀ ਦੀ ਦਰਬਾਰ ਸਾਹਿਬ ਦੀ ਜਿਹੜੀ ਉਹਨਾਂ ਨੇ ਫੇਰੀ ਕੀਤੀ ਹੈ, ਯਾਤਰਾ ਕੀਤੀ ਕਹਿ ਸਕਦੇ ਹਾਂ। ਕਹਿੰਦੇ ਭਾਂਡਿਆਂ ਤੋਂ ਲੈ ਕੇ ਪਾਲਕੀ ਸਾਹਿਬ ਦੀ ਸੇਵਾ ਨਿਭਾਉਣ 2 ਵਾਰ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ ਤੇ ਉਧਰ ਵਿਰੋਧੀਆਂ ਨੇ ਇਹਦਾ ਸਿਆਸੀਕਰਨ ਵੀ ਕਰ ਦਿੱਤਾ। ਜੀ। ਪ੍ਰਵੀਨ ਜੀ, ਵੈਸੇ ਤਾਂ ਧਾਰਮਿਕ ਸਥਾਨ ਤੇ ਜਾਣਾ, ਚਾਹੇ ਉਹ ਸੱਚਖੰਡ ਦਰਬਾਰ ਸਾਹਿਬ ਹੈ ਜਾਂ ਕੋਈ ਹੋਰ ਧਾਰਮਿਕ ਸਥਾਨ ਹੈ, ਜਿੱਥੇ ਵੀ ਕੋਈ ਵਿਅਕਤੀ ਬਤੌਰ ਸ਼ਰਧਾਲੂ ਜਾਂਦਾ ਹੈ, ਹਾਂਜੀ। ਇਹ ਉਹਦੀ ਨਿੱਜੀ ਫੇਰੀ ਕਹਿ ਸਕਦੇ ਹੋ, ਤੁਸੀਂ ਨਿੱਜੀ ਯਾਤਰਾ ਕਹਿ ਸਕਦੇ ਹੋ। ਜੀ ਜੀ। ਪਰ ਦੂਸਰਾ ਪੱਖ ਇਹ ਵੀ ਸਪਸ਼ਟ ਹੈ ਕਿ ਰਾਜਨੀਤਿਕ ਲੀਡਰਾਂ ਦਾ ਕੁਝ ਵੀ ਨਿੱਜੀ ਨਹੀਂ ਹੁੰਦਾ। ਸੋ ਰਾਜਨੀਤਿਕ ਜੀਵਨ 'ਚ ਵਿਚਰਦਿਆਂ ਤੁਸੀਂ ਨਿੱਜੀ ਦੌਰੇ ਲਈ ਵੀ ਜਾ ਰਹੇ ਹੋ ਤਾਂ ਉਹਦੇ ਪਿੱਛੇ ਤੁਹਾਡੀ ਰਾਜਨੀਤੀ ਨਾਲ ਜਾ ਰਹੀ ਹੈ। ਜੀ। ਸੋ ਇਸ ਲਈ ਰਾਹੁਲ ਗਾਂਧੀ ਦੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੀ ਆਮਦ, ਉਹਨਾਂ ਦਾ ਨਤਮਸਤਕ ਹੋਣਾ, ਉਹਨਾਂ ਦਾ ਆਮ ਸ਼ਰਧਾਲੂ ਵਾਂਗ ਉੱਥੇ ਵਿਚਰਨਾ, ਉਸ ਨੂੰ ਵੀ ਤੁਸੀਂ ਰਾਜਨੀਤੀ ਤੋਂ ਲਾਂਭੇ ਕਰਕੇ ਨਹੀਂ ਵੇਖ ਸਕਦੇ। ਇਸ ਲਈ ਆਪਾਂ ਇਸ ਨੂੰ ਤਿੰਨੇ ਪੜਾਵਾਂ ਵਿੱਚ ਚਰਚਾ ਕਰਾਂਗੇ। ਜੀ। ਪਹਿਲਾ ਪੜਾਅ ਉਹਨਾਂ ਦੀ ਧਾਰਮਿਕ ਯਾਤਰਾ ਦੇ ਹਵਾਲੇ ਨਾਲ, ਕਿ ਰਾਹੁਲ ਗਾਂਧੀ ਦਰਬਾਰ ਸਾਹਿਬ ਆਉਂਦੇ ਨੇ, ਆਉਣ ਤੋਂ ਪਹਿਲਾਂ ਹੀ ਆਪਣੇ ਪਾਰਟੀ ਦੇ ਲੀਡਰਾਂ ਨੂੰ, ਆਪਣੇ ਪਾਰਟੀ ਦੇ ਵਰਕਰਾਂ ਨੂੰ ਸਪਸ਼ਟ ਸੁਨੇਹਾ ਦਿੰਦੇ ਨੇ ਕਿ ਮੈਨੂੰ ਉੱਥੇ ਕੋਈ ਭੀੜ ਨਹੀਂ ਚਾਹੀਦੀ, ਕੋਈ ਤੁਹਾਡੇ ਚਿਹਰੇ ਮੋਹਰੇ ਨਹੀਂ ਚਾਹੀਦੇ, ਮੈਂ ਆਪ ਆਊਂਗਾ, ਆਪਣੇ ਢੰਗ ਨਾਲ ਉੱਥੇ ਸੇਵਾ ਨਿਭਾਊਂਗਾ, ਮੱਥਾ ਟੇਕੂਗਾ ਤੇ ਚਲਾ ਜਾਊਂਗਾ। ਤੇ ਉਸੇ ਹਵਾਲੇ ਨਾਲ ਉਹ ਦਿਨ ਚੜੇ ਆਉਂਦੇ ਨੇ, ਦਰਬਾਰ ਸਾਹਿਬ ਪਹੁੰਚਦੇ ਨੇ, ਮੱਥਾ ਟੇਕਦੇ ਨੇ ਦਰਬਾਰ ਸਾਹਿਬ ਦੇ ਅੰਦਰ, ਤੇ ਅਕਾਲ ਤਖਤ ਸਾਹਿਬ ਨੂੰ ਬਾਹਰੋਂ ਸ਼ੀਸ਼ ਝੁਕਾਉਂਦੇ ਨੇ। ਉਸ ਤੋਂ ਬਾਅਦ ਕੀਰਤਨ ਸਰਵਣ ਕਰਦੇ ਨੇ ਤੇ ਫਿਰ ਭਾਂਡਿਆਂ ਦੀ ਸੇਵਾ ਲਈ ਪਹੁੰਚ ਜਾਂਦੇ ਨੇ ਤੇ ਕਰੀਬ ਉੱਥੇ ਮਤਲਬ 1 ਘੰਟੇ ਤੋਂ ਵੱਧ ਵਕਫਾ ਉਹ ਭਾਂਡਿਆਂ ਦੀ ਸੇਵਾ ਲਈ ਲਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਦੁਪਹਿਰ ਨੂੰ ਵਾਪਸ ਜਾਂਦੇ ਨੇ ਤੇ ਅਚਾਨਕ ਪਤਾ ਲੱਗਦਾ ਕਿ ਰਾਤ ਨੂੰ 8 ਵਜੇ ਫਿਰ ਰਾਹੁਲ ਗਾਂਧੀ ਵਾਪਸ ਦਰਬਾਰ ਸਾਹਿਬ ਆ ਰਹੇ ਨੇ। ਤੇ ਰਾਹੁਲ ਗਾਂਧੀ ਉਹ ਤੋਂ ਬਾਅਦ ਫਿਰ ਪੁਲਿਸ ਦੀ ਹਲਚਲ, ਸੁਰੱਖਿਆ ਦਸਤਿਆਂ ਦੀ ਹਲਚਲ ਥੋੜੀ ਜਿਹੀ ਵੱਧਦੀ ਹੈ, ਪਰ ਜਦੋਂ ਕਿ ਉਹ ਸਿਵਲ ਵਰਦੀ 'ਚ ਨੇ, ਉਹ ਭਗਵੰਤ ਮਾਨ ਵਾਲਾ ਲਾਲ ਲਸ਼ਕਰ ਨਹੀਂ ਸੀ, ਜਾਂ ਬਾਦਲਾਂ ਦੇ ਸਮੇਂ ਜਿਹੜਾ ਹੱਲਾ ਹੱਲਾ ਹੁੰਦੀ ਸੀ ਉਹ ਨਹੀਂ ਸੀ। ਤੇ ਰਾਹੁਲ ਗਾਂਧੀ ਦੁਬਾਰਾ ਆਉਂਦੇ ਨੇ, ਬਾਬਾ ਦੀਪ ਸਿੰਘ ਸ਼ਬੀਲ ਹੈ, ਉਸ ਸ਼ਬੀਲ ਦੇ ਉੱਤੇ 40 ਮਿੰਟ ਜਲਦੀ ਸੇਵਾ ਨਿਭਾਉਂਦੇ ਨੇ ਜੀ। ਤੇ ਫਿਰ ਅੰਦਰ ਸੁੱਖ ਆਸਣ ਦੇ ਸਮੇਂ ਦੇ ਹਵਾਲੇ ਨਾਲ ਅੰਦਰ ਜਾ ਕੇ ਚੰਦੋਆ ਸਾਹਿਬ ਦੀ ਸੇਵਾ, ਤੇ ਸੁੱਖ ਆਸਣ ਦੇ ਲਈ ਜਦੋਂ ਪਾਵਨ ਸਰੂਪ ਨੂੰ ਲਿਜਾਇਆ ਜਾਂਦਾ ਪਾਲਕੀ ਸਾਹਿਬ ਦੇ ਵਿੱਚ, ਉਸ ਸਮੇਂ ਪਾਲਕੀ ਨੂੰ ਮੋਢਾ ਲਾ ਕੇ ਸੇਵਾ ਨਿਭਾਉਣ ਦੀ, ਫਿਰ ਉਸ ਤੋਂ ਬਾਅਦ ਵੀ ਮਤਲਬ ਜਿਹੜੀ ਉਹ ਰੇਲਿੰਗ ਲੱਗੀ ਹੈ ਜਿੰਨੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਲਈ, ਉਹਨੂੰ ਫਿਰ ਕੱਪੜਾ ਲੈ ਕੇ ਸਾਫ਼ ਕਰਨ ਦੀ ਸੇਵਾ। ਸੋ ਵੱਖ-ਵੱਖ ਪੜਾਵਾਂ 'ਚ ਨਿਭਾਉਂਦੇ ਉਹਨਾਂ ਨੇ ਪੂਰੀ ਸੇਵਾ ਨਿਭਾਈ, ਜਦੋਂ ਕਿ ਰੁਮਾਲਾ ਸਾਹਿਬ ਵੀ ਚੜਾਇਆ ਤੇ ਦੇਗ ਵੀ ਚੜਾਈ। ਇਹ ਸਭ ਇੱਕ ਸਧਾਰਨ ਸ਼ਰਧਾਲੂ ਵਾਂਗ ਵਿਚਰਦਿਆਂ ਉਹਨਾਂ ਦੇ ਨੀਲੇ ਰੁਮਾਲ ਦੀ ਚਰਚਾ ਵੀ ਖਾਸੀ ਹੋਈ। ਅੱਛਾ। ਨੀਲਾ ਰੁਮਾਲ ਵੈਸੇ ਰੰਗ ਦਾ ਕੋਈ ਧਰਮ ਜਾਤ ਤਾਂ ਹੈ ਨਹੀਂ, ਪਰ ਅਸੀਂ ਰੰਗ ਨੂੰ ਇੰਨੇ ਰੂਪਾਂ 'ਚ ਵੰਡ ਚੁੱਕੇ ਹਾਂ ਰੰਗਾਂ ਨੂੰ, ਕਿ ਫਿਰ ਉਹਦੇ ਪਰ ਚਰਚਾ ਛਿੜਦੀ ਆ। ਸੋ ਜਿਹੜੀ ਰਾਜਨੀਤਿਕ, ਧਾਰਮਿਕ, ਸਮਾਜਿਕ ਗਲਿਆਰਿਆਂ ਚਰਚਾ ਛਿੜੀ ਜੀ, ਉਸ ਨੇ ਇਸ ਚਰਚਾ ਨੂੰ ਇਸ ਹਵਾਲੇ ਨਾਲ ਵੀ ਦੇਖਿਆ ਕਿ ਹੁਣ ਤੱਕ ਜਾਂ ਚਿੱਟਾ ਰੁਮਾਲ ਜਾਂ ਮਤਲਬ ਕੇਸਰੀ ਰੰਗ ਦੀ ਪੱਗ ਜਾਂ ਕਦੇ ਕੇਸਰੀ ਰੁਮਾਲ ਬੰਨ੍ਹ ਕੇ ਆਉਂਦੇ ਰਹੇ ਨੇ, ਤੇ ਇਹ ਰੁਮਾਲ ਉਹ ਨੇ ਪ੍ਰਵੀਨ ਜੀ ਜਿਹੜੇ ਉੱਥੇ ਦਰਬਾਰ ਸਾਹਿਬ ਦੀ ਡਿਊਟੀ ਦੇ ਬਾਹਰ ਜਾਂ ਤਾਂ ਟੋਕਰੀ ਚੋਂ ਮਿਲ ਜਾਂਦੇ ਨੇ ਜਾਂ ਦੁਕਾਨਾਂ ਤੋਂ ਮਿਲ ਜਾਂਦੇ ਨੇ। ਸੋ ਪਰ ਉਹਨਾਂ ਦੇ ਨਾਲ ਗਏ ਸੁਰੱਖਿਆ ਕਰਮੀਆਂ ਨੇ ਜਾਂ ਕੁਝ ਹੋਰ ਸਾਥੀਆਂ ਨੇ ਕੇਸਰੀ ਰੰਗ ਦੇ ਰੁਮਾਲ ਬੰਨੇ ਸੀ ਸਿਰ ਤੇ, ਪਰ ਰਾਹੁਲ ਗਾਂਧੀ ਨੇ ਖੰਡੇ ਦੇ ਨਿਸ਼ਾਨ ਵਾਲਾ ਨੀਲੇ ਰੰਗ ਦਾ। ਸੋ ਨੀਲਾ ਵੀ ਕਿੰਨੇ ਤਰ੍ਹਾਂ ਦਾ, ਅਕਾਲੀਆਂ ਵਾਲਾ ਨੀਲਾ, ਟੌੜਾ ਸਾਹਿਬ ਵਾਲਾ ਥੋੜਾ ਜਿਹਾ ਗੂੜਾ ਨੀਲਾ, ਤਲਵੰਡੀ ਵਾਲਾ ਥੋੜਾ ਜਿਹਾ, ਟੌੜਾ ਸਾਹਿਬ ਤਲਵੰਡੀ ਸਭ ਇੱਕ ਵੱਖਰੇ ਰੰਗ ਦੀ ਨੀਲੇ ਪੱਗ ਬੰਨ੍ਹਦੇ ਸੀ, ਹੈ ਨਾ। ਜਾਂ ਫਿਰ ਮਤਲਬ ਕਿ ਆਪਾਂ ਜਿਵੇਂ ਤਲਵੰਡੀ ਤੇ ਕੈਪਟਨ ਕਮਲਜੀਤ ਹੋਰੀ ਤਾਂ ਗੂੜੀ ਕਾਲੀ ਵਰਗੀ ਝਲਕ ਪਾਉਂਦਾ ਨੀਲਾ ਵੀ ਬੰਨ੍ਹਦੇ ਸੀ। ਸੋ ਉਸੇ ਤਰ੍ਹਾਂ ਇਸ ਨੀਲੇ ਦੀ ਵੀ ਚਰਚਾ ਖਾਸੀ ਹੋਈ ਕਿ ਇਹ ਨੀਲਾ ਕਿਹੜਾ। ਕੁਝ ਕਹਿੰਦੇ ਜੀ ਉਸ ਦਿਨ ਬੰਨਿਆ ਉਹ ਨੀਲਾ ਰੰਗ ਜੀ ਜਿੱਦਣ ਬਿਹਾਰ ਦੇ ਵਿੱਚੋਂ ਜਾਤੀ ਵਾਲੇ ਅੰਕੜੇ ਆ ਰਹੇ ਨੇ ਜੀ। ਅੱਛਾ। ਕੁਝ ਕਹਿੰਦੇ ਜੀ ਪੰਜਾਬ ਦੇ ਵਿੱਚ ਵੀ 32% ਭਾਈਚਾਰਾ ਜੀ, ਇਸ ਲਈ ਜੀ ਇਹ ਉਹਨਾਂ ਨੂੰ ਵੀ ਪ੍ਰੇਰਿਤ ਕਰਦਾ ਜੀ ਉਹ ਨੀਲਾ ਜੀ। ਕੁਝ ਕਹਿੰਦੇ ਜੀ ਅਕਾਲੀਆਂ ਨੂੰ ਦੱਸਣ ਲਈ ਆ। ਤੇ ਇਸ ਫੇਰੀ ਨੂੰ ਲੈ ਕੇ ਵੀ ਇਸੇ ਤਰ੍ਹਾਂ ਦਾ ਹਵਾਲਾ ਆਇਆ ਕਿ 10 ਘੰਟਿਆਂ 'ਚ 2 ਵਾਰ ਦਰਬਾਰ ਸਾਹਿਬ ਰਾਹੁਲ ਗਾਂਧੀ ਦਾ ਆਉਣਾ, ਵੱਖ-ਵੱਖ ਪੜਾਵਾਂ ਤੇ ਸੇਵਾ ਨਿਭਾਉਣਾ, ਇਹ ਦੱਸਣ ਦੀ ਕੋਸ਼ਿਸ਼ ਆ ਕਿ ਜੀ ਆਹ ਲਓ ਭਾਈ, ਮੋਦੀ ਤਾਂ ਟਰੂਡੋ ਵਾਲੇ ਮਾਮਲੇ 'ਚ ਸਾਰੇ ਸਿੱਖ ਭਾਈਚਾਰੇ ਨੂੰ ਕਟਹਿਰੇ 'ਚ ਖੜਾ ਕਰਦਾ, ਮੈਂ ਸਿੱਖਾਂ ਨਾਲ ਖੜਾ, ਮੈਂ ਸਿੱਖ ਤੈਸ਼ੀ ਹਾਂ। ਪਰ ਨਾਲ ਹੀ ਰਾਹੁਲ ਗਾਂਧੀ ਨੂੰ ਇਹ ਵੀ ਸਵਾਲ ਹੁੰਦਾ ਕਿ ਭਾਈ ਯਾਦ ਕਰ, ਤੂੰ ਕਿਹੜੇ ਖਾਨਦਾਨ ਚੋਂ ਆ? ਤੂੰ ਗਾਂਧੀ ਖਾਨਦਾਨ ਚੋਂ ਆ, ਉਸ ਗਾਂਧੀ ਪਰਿਵਾਰ ਚੋਂ ਆ ਜਿਸ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਟੈਂਕ ਚੜਾਤੇ ਸੀ, ਬਿਲਕੁਲ, ਜਿਸਨੇ ਅਕਾਲ ਤਖਤ ਢਾਇਆ ਸੀ, ਉਹਦੇ ਵਿੱਚੋਂ ਤੂੰ ਮੰਨਫੀ ਨਹੀਂ ਹੋ ਸਕਦਾ। ਪਰ ਦੂਸਰੇ ਪਾਸੇ ਸੋ ਕਾਲ ਜਿਹੜੀਆਂ ਧਿਰਾਂ ਰਾਹੁਲ ਗਾਂਧੀ ਦੀ ਪਿੱਠ ਤੇ ਖੜੀਆਂ ਨੇ ਜਾਂ ਉਹਦੇ ਸਮਰਥਕ ਨੇ,
ਉਹ ਸੋਸ਼ਲ ਮੀਡੀਆ ਤੇ ਥੋੜਾ ਜਿਹਾ ਇਹ ਸੁਨੇਹਾ ਵੀ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਨਹੀਂ ਜੀ, ਰਾਹੁਲ ਗਾਂਧੀ ਦਾ ਬਾਰ-ਬਾਰ ਏਦਾਂ ਸ਼ਰਧਾਲੂ ਵਾਂਗ ਆਉਣਾ, ਕਿਤੇ ਨਾ ਕਿਤੇ ਅੰਦਰ ਉਹ ਮਾਫੀ ਮੰਗਣ ਆਉਂਦਾ ਜੀ। ਜੇ ਅੰਦਰੋਂ ਮਾਫੀ ਮੰਗਣ ਆਉਂਦਾ ਜੀ, ਫਿਰ ਖੁੱਲ ਕੇ ਮੰਗ ਲਵੇ, ਜਨਤਕ ਮੰਗ ਲਵੇ। ਤੇ ਉਹ ਮੈਂ ਬਲਟੋਹੀ ਦਾ ਬਿਆਨ ਦੇਖ ਰਿਹਾ ਸੀ, ਉਹ ਕਹਿੰਦਾ ਜੀ ਅਕਾਲ ਤਖਤ ਸਾਹਿਬ ਜਾਣਾ ਚਾਹੀਦਾ ਉਹਨੂੰ। ਤੇ ਇੱਧਰ ਕੁਝ ਤਰ੍ਹਾਂ ਕਹਿੰਦੇ ਨਹੀਂ ਜੀ, ਉਹਨੇ ਅਕਾਲ ਤਖਤ ਸਾਹਿਬ ਦੇ ਬਾਹਰ ਛਬੀਲ ਤੋਂ ਮੱਥਾ ਟੇਕਿਆ ਜੀ ਬਾਹਰ। ਸੋ ਉਸ ਫਸੀਲ ਤੋਂ ਮੱਥਾ ਟੇਕਣ ਦੇ ਹਵਾਲੇ ਨਾਲ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਪਤਾ ਲੱਗਿਆ, ਕਹਿੰਦੇ ਜੀ ਅੱਗੇ ਤਖਤ ਦੇ ਉੱਤੇ ਤਾਂ ਕਿਸੇ ਗੈਰ ਸਿੱਖ ਨੂੰ ਜਾਣ ਦੀ ਆਗਿਆ ਹੀ ਨਹੀਂ ਸੀ। ਠੀਕ ਹੈ। ਤੇ ਇਹ ਤਾਂ ਬਾਅਦ ਚੋਂ ਤਖਤਾਂ ਨੂੰ ਗੁਰੂ ਘਰ ਦੇ ਰੂਪ ਚ ਬਦਲ ਦਿੱਤਾ ਗਿਆ, ਉੱਥੇ ਪ੍ਰਕਾਸ਼ ਹੋ ਗਿਆ, ਉਹ ਸਾਰਾ ਕੁਛ ਉਸ ਤੋਂ ਬਾਅਦ ਉੱਥੇ ਆਮਦ ਸ਼ੁਰੂ ਹੋਈ ਆ। ਸੋ ਇਹ ਇੱਕ ਵੱਖਰੀ ਤਰ੍ਹਾਂ ਦਾ ਇੱਕ ਚਰਚਾ ਛਿੜੀ ਆ। ਪਰ ਰਾਹੁਲ ਗਾਂਧੀ ਜੇਕਰ ਸੱਚਮੁੱਚ ਅੰਦਰ ਉਹ ਮਤਲਬ ਪੀੜ ਮਹਿਸੂਸ ਕਰਦਾ ਹੈ ਕਿ ਹਾਂ ਮੇਰੀ ਦਾਦੀ ਨੇ ਗਲਤ ਕੀਤਾ ਹੈ ਨਾ, ਉਹ ਤੋਂ ਗੁਨਾਹ ਹੋਇਆ, ਤੇ ਉਹ ਤੋਂ ਬਾਅਦ ਕਤਲੇਆਮ, ਦਿੱਲੀ ਦਾ ਸਿੱਖ ਕਤਲੇਆਮ, ਜੇਕਰ ਇਸੇ ਕੜੀ ਚ ਤੁਸੀਂ ਦੇਖਦੇ ਹੋ, ਜਿਸ ਨੂੰ ਤੁਸੀਂ ਦੰਗਿਆਂ ਦਾ ਨਾਮ ਦਿੰਦੇ ਹੋ, ਦੰਗੇ ਨਹੀਂ ਸੀ, ਉਹ ਨਸਲਕੁਸ਼ੀ ਸੀ। ਤੇ ਜੇਕਰ ਤੁਸੀਂ ਉਸ ਗੁਨਾਹ ਨੂੰ ਮੰਨਦੇ ਹੋ ਤਾਂ ਫਿਰ ਜੇ ਆ ਹੀ ਗਏ ਤਾਂ ਫਿਰ ਉਹਦੀ ਜਨਤਕ ਮਾਫੀ ਮੰਗ ਲਓ। ਜੀ ਤਾਂ ਕਿਉਂ ਚੀਜ਼ ਕੀ ਰਾਹੁਲ ਗਾਂਧੀ ਇੱਕ ਆਮ ਸ਼ਰਧਾਲੂ ਬਣ ਕੇ ਆਉਂਦੇ ਨੇ, ਆਮ ਗੁਰੂ ਘਰ ਦੇ ਸੇਵਕ ਬਣ ਕੇ ਆਉਂਦੇ ਨੇ? ਕੀ ਉਹ ਇੱਕ ਖਾਸ ਪੜਾਅ ਨੂੰ ਧਿਆਨ ਚ ਰੱਖ ਕੇ ਟਰੂਡੋ ਬਨਾਮ ਮੋਦੀ ਜੋ ਚੱਲ ਰਿਹਾ ਉਹਦੇ ਵਿੱਚੋਂ ਸਿੱਖ ਵੋਟ ਬੈਂਕ ਨੂੰ ਧਿਆਨ ਚ ਰੱਖ ਕੇ ਆਏ ਨੇ? ਕੀ ਉਹ ਨੀਲਾ ਪਰਨਾ ਬਣ ਕੇ ਕੋਈ ਜਾਤੀ ਵਾਲਾ ਖੇਡ ਵੀ ਖੇਡਣਾ ਚਾਹੁੰਦੇ ਨੇ ਨਾਲ? ਤੇ ਤੀਸਰਾ, ਕੀ ਉਹਨਾਂ ਦੇ ਅੰਦਰ ਉਹ ਦੁੱਖ ਹੈ ਤੇ ਉਹ ਦੁੱਖ ਨੂੰ ਅਜੇ ਵੀ ਉਜਾਗਰ ਕਰਨ ਦੀ ਹਿੰਮਤ ਨਹੀਂ ਕਰ ਪਾ ਰਹੇ ਕਿ ਇਸ ਲਈ ਉਹ ਵਾਰ-ਵਾਰ ਆਉਂਦੇ ਨੇ? ਜਾਂ ਉਹ ਸੱਚਮੁੱਚ ਜਿਹੋ ਜੀ ਪੜਾਵਾਂ ਦਰ ਪੜਾਅ ਰਾਜਨੀਤੀ ਕਰ ਰਹੇ ਨੇ ਕਿ ਹੋਰ ਸੂਬਿਆਂ 'ਚ ਵੀ ਜਾਣਾ, ਕਦੇ ਮੰਦਿਰ ਚਲੇ ਗਏ, ਕਦੇ ਮਸਜਿਦ ਚਲੇ ਗਏ, ਕਦੇ ਗੁਰੂ ਘਰ ਚਲੇ ਗਏ, ਕੀ ਉਸੇ ਕਵਾਇਦ ਚ ਆ ਰਹੇ ਨੇ? ਸੋ ਰਾਜਨੀਤਿਕ ਲੀਡਰ ਹੈ ਜੀ, ਜਦੋਂ ਆਊਗਾ ਚਾਹੇ ਉਹ ਆਮ ਵਿਅਕਤੀ ਬਣ ਕੇ ਆਵੇ, ਚਾਹੇ ਸਧਾਰਨ ਆਵੇ, ਰਾਜਨੀਤੀ ਦੀ ਚਰਚਾ ਦੇ ਨਾਲ ਹੋਊਗੀ। ਇਸ ਲਈ ਹਰ ਪੜਾਅ ਦਰ ਪੜਾਅ ਇਸ ਪਹਿਲੂ ਦੀ ਚਰਚਾ ਫਿਰ ਵੀ ਰਾਹੁਲ ਗਾਂਧੀ ਦੀ ਫੇਰੀ ਖਾਸਿਆਂ ਦਾ ਧਿਆਨ ਖਿੱਚਣ 'ਚ ਕਾਮਯਾਬ ਹੋਈ ਹੈ। ਬਿਲਕੁਲ ਸ਼ਰਮਾ ਜੀ, ਤੁਸੀਂ ਬਹੁਤ ਪੱਖਾਂ ਤੋਂ ਇਸ ਚੀਜ਼ ਦੀ ਚਰਚਾ ਕੀਤੀ ਔਰ ਕਈ ਅਹਿਮ ਜਿਹੜੇ ਪਹਿਲੂ ਸੀ ਉਹਨਾਂ ਤੇ ਤੁਸੀਂ ਗੱਲ ਨੂੰ ਵਿਚਾਰਿਆ, ਔਰ ਇਹ ਹੋਣਾ ਵੀ ਚਾਹੀਦਾ। ਔਰ ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਦੇਖੋ, ਡੈਮੋਕ੍ਰੈਟਿਕ ਸਿਸਟਮ ਕਹਿਣ ਦਾ ਨਹੀਂ ਹੁੰਦਾ, ਉਹ ਅਪਲਾਈ ਕਿਵੇਂ ਹੋ ਰਿਹਾ ਵੱਡੀ ਗੱਲ ਹੈ। ਠੀਕ ਹੈ, ਗਾਂਧੀ ਪਰਿਵਾਰ ਜਦੋਂ ਤੱਕ ਇਹ ਚੀਜ਼ ਹੋਣੀ ਹੈ, ਸਿਸਟਮ ਰਹਿਣਾ ਆਪਣਾ ਦੁਨੀਆਦਾਰੀ ਦਾ, ਉਦੋਂ ਤੱਕ ਇਸ ਚੀਜ਼ ਦੇ ਲਈ ਦੋਸ਼ੀ ਕਟਹਿਰੇ 'ਚ ਖੜਾ ਰਹੂਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਜਿਵੇਂ ਤੁਸੀਂ ਦਰਬਾਰ ਸਾਹਿਬ ਤੇ ਹਮਲੇ ਦਾ ਜ਼ਿਕਰ ਕੀਤਾ ਜਾਂ ਜੈਨੋਸਾਈਡ ਦਾ ਜ਼ਿਕਰ ਕੀਤਾ, ਉਹ ਹਮੇਸ਼ਾ ਸਵਾਲ ਰਹਿਣਗੇ। ਪਰ ਕੀ ਦੇਸ਼ ਦੇ ਸਿਸਟਮ ਦਾ ਨਹੀਂ ਇਹ ਫਰਜ਼ ਬਣਦਾ ਕਿ ਸਿੱਖਾਂ ਦੇ ਇਸ ਮਾਮਲੇ ਦੇ ਉੱਤੇ ਸੰਸਦ ਦੇ ਵਿੱਚ ਕੋਈ ਵਿਚਾਰ ਕੀਤਾ ਜਾਵੇ? ਕਿੰਨੇ ਦਹਾਕੇ ਬੀਤ ਚੁੱਕੇ ਨੇ। ਜੀ ਬਿਲਕੁਲ ਪ੍ਰਵੀਨ ਜੀ, ਇਸ ਗੱਲ ਦੇ ਉੱਤੇ ਆਪਾਂ ਸਵਾਲ ਹੁੰਦਾ ਕਿ ਜੇ ਕਾਮਾ ਗਾਟਾ ਮਾਰੂ ਵਾਲੇ ਮਾਮਲੇ ਤੇ ਕੈਨੇਡਾ ਦੇ ਮੁਲਕ ਬਿਲਕੁਲ ਮੈਂ ਇਸੇ ਗੱਲ ਤੇ ਆ ਰਿਹਾ ਸੀ। ਜੀ ਤਾਂ ਭਾਰਤੀ ਸੰਸਦ ਕਿਉਂ ਨਹੀਂ? ਕਹਿੰਦੇ ਜੀ ਮਨਮੋਹਨ ਸਿੰਘ ਨੇ ਮੰਗੀ ਸੀ, ਉਹ ਇੱਕ ਵੱਖਰਾ ਜਿਹਾ ਇੱਕ ਤਰੀਕਾ ਸੀ, ਉਹ ਕਿਸੇ ਨੂੰ ਸਪਸ਼ਟ ਹੀ ਨਹੀਂ ਹੋਇਆ। ਨਹੀਂ ਹੋਇਆ। ਪਰ ਇਹ ਸਭ ਦੇ ਬਾਵਜੂਦ ਵੀ ਪਿਛਲੇ ਦਿਨੀ ਇੱਕ ਚੱਲਿਆ ਜੀ ਕਿ ਉੱਥੇ ਬ੍ਰਿਟੇਨ 'ਚ ਗੁਰੂ ਘਰ ਜਾਣ ਨਹੀਂ ਦਿੱਤਾ ਜੀ, ਉਸ ਤਰ੍ਹਾਂ ਖੁਦ ਚੱਲੀ। ਪਰ ਦੂਸਰਾ ਪਹਿਲੂ ਸਿੱਖ ਮਰਿਆਦਾ ਦਾ, ਗੁਰੂ ਮਰਿਆਦਾ ਦਾ, ਗੁਰੂ ਘਰ ਦਾ ਬੜਪਣ ਵੀ ਇਹ ਵੀ ਤਾਂ ਸਾਹਮਣੇ ਆਉਂਦਾ ਸਾਡੀ ਮਰਿਆਦਾ ਨਾ, ਕਿ ਚੌਂ ਦਰਵਾਜ਼ੇ ਖੁੱਲੇ ਨੇ, ਭਾਈ ਆ ਜਾਓ, ਜਿਹੜੀ ਮਰਜ਼ੀ ਸੇਵਾ ਨਿਭਾ ਲਓ। ਹੁਣ ਇਹ ਰਾਹੁਲ ਗਾਂਧੀ ਕਿਸ ਖਾਨਦਾਨ ਚੋਂ ਆਉਂਦਾ, ਪਰ ਉਸ ਨੂੰ ਕਿਸੇ ਨੇ ਉੱਥੇ ਰੋਕਿਆ ਨਹੀਂ, ਟੋਕਿਆ ਨਹੀਂ, ਕੁਛ ਕਿਹਾ ਨਹੀਂ। ਸੋ ਇਸ ਲਈ ਚਾਹੇ ਉਹ ਰਮਾਲਾ ਸਾਹਿਬ ਭੇਟ ਕਰਨ ਦੀ ਗੱਲ ਹੋਵੇ, ਚਾਹੇ ਉਹ ਚੰਦੋਆ ਸਾਹਿਬ ਦੀ ਸੇਵਾ ਹੋਵੇ, ਚਾਹੇ ਉਹ ਪਾਲਕੀ ਸਾਹਿਬ ਦੀ ਸੇਵਾ ਹੋਵੇ, ਚਾਹੇ ਸ਼ਬੀਲ ਤੇ ਸੇਵਾ ਹੋਵੇ, ਚਾਹੇ ਭਾਂਡਿਆਂ ਦੀ ਸੇਵਾ ਹੋਵੇ, ਸੋ ਹਰ ਥਾਂ ਉਸ ਨੂੰ ਰਾਹ ਦਿੱਤਾ ਕਿ ਭਾਈ ਨਿਵਾਸ ਸੇਵਾ ਕੋਈ ਗੱਲ ਨਹੀਂ, ਗੁਰੂ ਘਰ ਤਾਂ ਸਭ ਲਈ ਆ। ਸੋ ਇਹ ਇੱਕ ਵੱਡਾਪਣ ਸਿੱਖ ਕਰਦਾ, ਗੁਰੂ ਘਰ ਦਾ, ਗੁਰੂ ਮਰਿਆਦਾ ਦਾ, ਇਹ ਵੀ ਚਲਕਾਰਾ ਆਉਂਦਾ। ਦੂਸਰੇ ਪਾਸੇ ਮੇਰੇ ਉਹ ਵੀ ਧਿਆਨ ਚ ਆਉਂਦਾ ਕਿ ਅਸੀਂ ਉਸ ਦੌਰ ਚ ਅਜੇ ਵੀ ਨਹੀਂ ਨਿਕਲੇ, ਰਾਸ਼ਟਰਪਤੀ ਨੂੰ ਵੀ ਬਾਹਰੋਂ ਮੰਦਿਰਾਂ ਦੇ ਮੱਥੇ ਟਿਕਾਏ ਗਏ, ਟਿਕਣ ਦਿੰਦੇ। ਬਿਲਕੁਲ ਸਹੀ ਹੈ ਜੀ। ਇਹ ਅਸੀਂ ਕਦੋਂ ਇਨਸਾਨੀਅਤ ਵਾਲੇ ਰਾਹ ਤੇ ਆਵਾਂਗੇ? ਕਦੋਂ ਅਸੀਂ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਸਾਰਿਆਂ ਲਈ ਖੋਲਾਂਗੇ? ਉੱਥੇ ਅਸੀਂ ਜਾਤ ਪਾਤ ਅਜੇ ਵੀ ਰੱਖੀ ਬੈਠੇ ਹਾਂ। ਜੀ ਨੈਤਿਕ ਤੌਰ ਤੇ ਇਖਲਾਕੀ ਤੌਰ ਤੇ ਗਾਂਧੀ ਪਰਿਵਾਰ ਦਾ ਇਹ ਫਰਜ਼ ਬਣਦਾ ਕਿ ਉਹ ਇਸ ਚੀਜ਼ ਤੇ ਆਪਣਾ ਇੱਕ ਤਾਂ ਸਪਸ਼ਟ ਪ੍ਰਤੀਕਰਮ ਦੇਵੇ, ਦੂਜਾ ਮਾਫੀ ਮੰਗੇ ਸਿੱਖ ਸੰਗਤ ਤੋਂ, ਦੁਨੀਆ ਪੰਜਾਬੀਆਂ ਤੋਂ, ਕਿ ਭਾਈ ਸਾਡੇ ਤੋਂ ਇਹ ਹੋਇਆ ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਗੁਨਾਹ ਹੋਰ ਹੋਇਆ। ਦੂਜੀ ਗੱਲ ਇਹ ਹੈ ਕਿ ਡੈਮੋਕ੍ਰੈਟਿਕ ਸਿਸਟਮ ਦੀ, ਜਿਵੇਂ ਆਪਾਂ ਗੱਲ ਕੀਤੀ ਸੀ, ਪਾਰਲੀਮੈਂਟ ਨੂੰ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਉਹ ਲੋਕ ਤੁਹਾਡੇ ਨੇ। ਉਹਨਾਂ ਨੇ ਵੰਡ ਦੇ ਵਿੱਚ, ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਨੇ ਤੁਹਾਨੂੰ ਚੁਣਿਆ ਸੀ, ਤੁਹਾਡੇ ਤੇ ਭਰੋਸਾ ਪ੍ਰਗਟਾਇਆ ਸੀ, ਉਹ ਭਰੋਸਾ ਟੁੱਟਿਆ ਉਹਨਾਂ ਦਾ ਕਿਤੇ ਨਾ ਕਿਤੇ। ਸੋ ਇਹ ਜਿਹੜੇ ਹੁਣ ਤੱਕ ਇਸ ਤਰ੍ਹਾਂ ਦੇ ਟੋਏ ਪਏ ਨੇ ਵਿਸ਼ਵਾਸ 'ਚ, ਭਰੋਸੇ 'ਚ, ਉਹਨਾਂ ਨੂੰ ਪੂਰਨ ਦਾ ਯਤਨ ਕਰਨਾ ਚਾਹੀਦਾ, ਔਰ ਇਹ ਸਾਰੀਆਂ ਧਿਰਾਂ ਨੂੰ ਸੁਹਿਰਦ। ਪਰ ਦੇਖੋ ਕਿੰਨਾ ਸਾਡੀ ਸਿਆਸਤ ਗਿਰ ਗਈ ਹੈ ਸ਼ਰਮਾ ਜੀ, ਕਿ
ਭਾਜਪਾ ਹੀ ਹੁਣ ਦੂਜੇ ਪਾਸੇ ਇਸ ਚੀਜ਼ ਨੂੰ ਜੋੜ ਰਹੇ ਨੇ, ਬਿਆਨ ਦੇ ਰਹੇ ਨੇ, ਅਟਪਟੇ ਬਿਆਨ, ਜਦ ਕਿ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਬੜੀ ਸੋਹਣੀ ਗੱਲ ਕਹੀ ਸੀ। ਪ੍ਰਵੀਨ ਜੀ, ਜੀ। ਭਾਜਪਾ ਦਮ ਭਰਦੀ ਰਹੀ ਆ ਹੂੰ। ਕਿ ਹਾਂ ਇਸ ਹਮਲੇ ਪਿੱਛੇ ਹਾਂ। ਅਸੀਂ ਜੋਰ-ਜਮਾਇਸ਼ ਕੀਤੀ ਆ। ਹਾਂ, ਬਿਲਕੁਲ ਤੁਸੀਂ ਹਾਂਜੀ। ਇਤਿਹਾਸਕ ਕਿਤਾਬਾਂ ਇਸ ਗੱਲ ਦਾ ਗਵਾਹ ਨੇ। ਹਾਂਜੀ, ਤੁਸੀਂ ਅਡਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਪੜ੍ਹ ਲਓ ਜਾ ਕੇ। ਤੇ ਅਕਾਲੀਆਂ ਨੂੰ ਇਸ ਚੋਂ ਮਨਫੀ ਨਹੀਂ ਕੀਤਾ ਬਾਦਲਾਂ ਵਾਲੀ ਅਕਾਲੀਆਂ ਨੂੰ ਇਹ ਚੋਂ ਮਨਫੀ ਨਹੀਂ ਕੀਤਾ ਜਾ ਸਕਦਾ। ਇਹਦੇ ਪਿੱਛੇ ਪੜਦੇ ਹੋਲੇ ਉਹਨਾਂ ਦੀ ਸਿਆਸਤ ਵੀ ਸਭ ਕੋਲ ਜੱਗ ਜ਼ਾਹਰ। ਜੀ, ਬਿਲਕੁਲ। ਤੋ ਇਸ ਲਈ ਜੇ ਮਾਫੀ ਮੰਗਣ ਤੇ ਉਹਨੂੰ ਬਿਲਕੁਲ ਜੇ ਸੰਸਦੀ ਤੌਰ ਤੇ ਆ ਤਾਂ ਸਿਆਸੀ ਧਿਰਾਂ ਵੀ ਆਪਣੇ ਚਿਹਰੇ ਮੋਰੇ ਮੁਗੱਟੇ ਲਾ ਕੇ ਆਉਣ ਸਾਹਮਣੇ ਸਾਰੀਆਂ। ਜੀ, ਬਿਲਕੁਲ। ਤੇ ਪਰ ਉਹਦੇ ਲਈ ਸ਼ੁਰੂਆਤ ਪਹਿਲਾਂ ਗਾਂਧੀ ਪਰਿਵਾਰ ਨੂੰ ਕਰਨੀ ਪੈਣੀ ਹੈ। ਬਿਲਕੁਲ। ਸੋ ਬਿਲਕੁਲ ਇਹਨਾਂ ਇਤਿਹਾਸਕ ਵਰਤਾਰਿਆਂ ਨੂੰ ਸ਼ਰਮਾ ਜੀ ਕਦੇ ਕਿਸੇ ਦਿਨ ਬਹੁਤ ਹੋਰ ਡਿਟੇਲ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਉੱਤੇ, ਕਿਉਂਕਿ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਸਿਆਸੀ ਅਪਰੋਚ ਰਹੀ ਤੇ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ।